ਖਾ ਲੈ ਚੁੱਪ ਕਰਕੇ। ਮਾਮੀ ਨੇ ਟਿੰਡੇ ਪਕਾਏ ਨੇ ਤੇ ਮੇਰਾ ਕਾਹਦਾ ਕਸੂਰ ਹੈ? ਇੱਥੇ ਨਾਨਕਿਆਂ ਦੇ ਘਰ ਲੈਣ ਕੀ ਆਏ ਸੀ ਤੁਸੀਂ? ਇਹ ਤੁਹਾਡੇ ਪਿਓ ਦਾ ਘਰ ਹੈ ਜਿੱਥੇ ਤੁਹਾਨੂੰ 버ਗਰ ਸ਼ਵਾਰਮੇ ਤੇ ਪੀਜ਼ੇ ਲੱਭ ਜਾਣਗੇ। ਪਿਓ ਤੇ ਤੁਹਾਡੇ ਚੋਚਲੇ ਪੂਰੇ ਕਰਦਾ ਹੈ। ਹੁਣ ਇਹਨਾਂ ਨੇ ਤੇ ਨਹੀਂ ਕਰਨੇ ਆ ਜਿਹੜੇ ਟਿੰਡੇ ਪੱਕੇ ਨੇ। ਖਾਓ, ਮੈਂ ਕੀ ਕਰਾਂ? ਮਾਮੀ ਨੇ ਜੋਤ ਖਾਣਾ ਉਹੀ ਖਾਣਾ ਪੈਣਾ। ਪਿਓ ਨੂੰ ਫੋਨ ਕਰਾਂ? ਕੀ ਕਹਿ ਕੇ ਆਈ ਸੀ ਮੈਂ ਕਹਿ ਕੇ ਆਈ ਸੀ ਨਾ ਮੈਂ 2 ਮਹੀਨੇ ਕੱਢਣੇ ਨੇ ਹਲੇ, ਮੈਨੂੰ ਹਫਤਾ ਨਹੀਂ ਹੋਇਆ। ਮੈਂ ਕਿਹੜੇ ਮੂੰਹ ਨਾਲ ਫੋਨ ਕਰਾਂ? ਤੂੰ ਤਾਂ ਮੈਨੂੰ ਜ਼ਲੀਲ ਕੀਤਾ। ਚੁੱਪ ਕਰ ਜਾ। ਲੱਗੇ ਨੇ ਮੈਨੂੰ ਜ਼ਲੀਲ ਕਰਾਉਣ। ਪਤਾ ਨਹੀਂ ਉਹਨੇ ਕੀ ਆਖਣਾ। ਚੁੱਪ ਬੋਲੀ ਨਾ। ਜੇ ਪਿਓ ਪੁੱਛੇ ਨਾ ਆਖੀ ਅਸੀਂ ਤਾਂ ਬੜੇ ਰਾਜ਼ੀ ਹਾਂ। ਹਾਂਜੀ अस्सलाम वालेकुम। ਨਹੀਂ ਵੈਸੇ ਹੀ ਕੀਤਾ ਸੀ। ਕੀ ਹੋ ਗਿਆ? ਤੁਸੀਂ ਤਾਂ ਮੈਨੂੰ ਲੱਗਦਾ ਪਿਆ ਸੁਖੀ ਬਹੁਤ ਹੋ ਸਾਡੇ ਬਗੈਰ। ਜੇ ਮੈਂ ਫੋਨ ਕਰ ਲਿਆ ਤਾਂ ਅੱਗੋਂ ਪੁੱਛਦੇ ਪਏ ਹੋ ਕਿ ਕਾਹਦੇ ਲਈ ਫੋਨ ਕੀਤਾ? ਨਿਆਣੇ ਬੜੇ ਰਾਜ਼ੀ ਨੇ। ਲੈ ਅਸੀਂ ਕੱਲ ਪਾਰਕ ਗਏ ਆ। ਨਹੀਂ ਅਸਲ ਦੇ ਵਿੱਚ ਬੱਚੇ ਤੁਹਾਨੂੰ ਯਾਦ ਕਰਦੇ ਪਏ ਸੀ। ਮੈਂ ਤਾਂ ਫੋਨ ਕੀਤਾ ਸੀ ਕਿ ਸਾਨੂੰ ਲੈਣ ਆ ਜਾਓ। ਏਡੀ ਜਲਦੀ ਦਾ ਕੀ ਮਤਲਬ ਹੈ? ਮੈਂ ਕਿਹੜੀਆਂ ਤੁਹਾਨੂੰ ਤੜੀਆਂ ਲਾ ਕੇ ਗਈਆਂ? ਲੈ ਮੈਂ ਕਹਿੰਦੀ ਕੱਲ ਚਾਵਲ ਪੱਕੇ ਨੇ, ਅੱਜ ਕੋਫਤੇ ਪੱਕੇ ਨੇ, ਅੱਜ ਹੁਣੇ ਅਸੀਂ ਬੋਤਲ ਪੀ ਕੇ ਬੈਠੇ ਆਈਸਕ੍ਰੀਮ ਖਾਧੀ। ਲੈ ਅਸੀਂ ਸੁਖੀ ਆ। ਉਹ ਤੇ ਮੈਂ ਤੁਹਾਡੇ ਵਾਸਤੇ ਕਿਹਾ ਸੀ ਕਿ ਤੁਸੀਂ ਜਿਹੜੇ ਉਹ ਘਰ ਹਸ਼ਰ ਨਸ਼ਰ ਕੀੜੇ ਪਾਏ ਹੋਣੇ ਨੇ ਤੇ ਚਲੋ ਮੈਂ ਚਲੀ ਜਾਵਾਂ, ਟਾਈਮ ਸਿਰ ਕੰਮ ਕਰ ਲਾਂਗੀ। ਹੋਰ ਐਸੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਇੱਥੇ ਦੁਖੀ ਬੈਠੀ ਹਾਂ। ਮੈਂ ਆਪਣੇ ਮਾਪਿਓ ਦੇ ਘਰ ਬੈਠੀ ਤੇ ਮੈਂ ਬੜੀ ਸੁਖੀ ਹਾਂ। ਮੇਰੀ ਭਰਜਾਈ ਦਿਨ ਰਾਤ ਮੇਰੀ ਖਿਦਮਤ ਕਰਨ ਡਈ। ਨਹੀਂ ਜਨਾਬ, ਨਹੀਂ ਐਸੀ ਨਹੀਂ। ਤੇ ਮੈਨੂੰ ਇਸ ਗੱਲ ਦਾ ਜਵਾਬ ਦਿਓ, ਨਿਆਣਿਆਂ ਨੂੰ ਛੁੱਟੀਆਂ ਹੋ ਜਾਣ ਤੇ ਨਿਆਣਿਆਂ ਨੇ ਨਾਨਕਿਆਂ ਦੇ ਘਰ ਜਾਣਾ ਹੁੰਦਾ ਛੁੱਟੀਆਂ ਮਨਾਉਣ ਕਿ ਦਾਦਕਿਆਂ ਦੇ ਘਰ? ਅੱਜ ਕੱਲ ਜਿਹੜੇ ਮਾਮੂ ਮਾਮੀਆਂ ਬੇਹੋਸ਼ ਹੋਣ ਦੇ ਨੇ, ਖਾਸ ਤੌਰ ਤੇ ਮਮਾਨੀਆਂ, ਇਹਨਾਂ ਨੂੰ ਤੇ ਦੌਰੇ ਪੈਣ ਦੇ ਨੇ। ਮੈਂ ਆਨੀ ਆ ਬਲੱਡ ਪ੍ਰੈਸ਼ਰ ਚੜਦੇ ਨੇ ਪਈ। ਛੁੱਟੀਆਂ ਦੇ ਐਲਾਨ ਤੋਂ ਬਾਅਦ ਬਹੁਤ ਸਾਰੀਆਂ ਮਾਮੀਆਂ ਬੇਹੋਸ਼ ਹੋ ਗਈਆਂ ਨੇ। ਉਹਨਾਂ 'ਚ ਇੱਕ ਮੇਰੀ ਭਰਜਾਈ ਵੀ ਸ਼ਾਮਲ ਹੈਗੀ ਹੈ। ਮੈਂ ਆਨੀ ਆ ਨਿੱਕੀਆਂ ਮੋਟੀਆਂ ਚੀਜ਼ਾਂ ਲੁਕਾਉਣ ਤੋਂ ਲੈ ਕੇ 21-22 ਲੁਕਾਉਣ ਲੱਗ ਗਏ ਨੇ। ਬੰਦਾ ਪੁੱਛੇ ਜੇ ਨਿਆਣਿਆਂ ਨੇ ਤੁਹਾਡੇ ਘਰ ਨਹੀਂ ਆਣਾ ਹੈਗਾ ਤੇ ਜਾਣਾ ਕਿੱਥੇ? ਕੀ ਗੱਲ ਅਸੀਂ ਭਰਾਵਾਂ ਕੋਲੋਂ ਹਿੱਸਾ ਨਹੀਂ ਲਿਆ? ਇਸ ਦਿਨ ਵਾਸਤੇ ਨਹੀਂ ਸੀ ਲਿਆ ਕਿ ਅਸੀਂ ਬੱਚਿਆਂ ਨੂੰ ਲੈ ਕੇ 4 ਦਿਨ ਇਹਨਾਂ ਦੇ ਘਰ ਨਾ ਚਲੇ ਜਾਈਏ? ਮੈਂ ਤੇ ਹਿੱਸਾ ਲਿਆ ਨਹੀਂ ਤੇ ਮੈਂ ਤੇ ਜਾ ਕੇ ਉੱਥੇ 3 ਮਹੀਨੇ ਰਹਿਣਾ। ਭਾਵੇਂ ਮੇਰੀ ਭਰਜਾਈ ਦਾ ਬੀਪੀ ਹਾਈ ਹੋਵੇ ਤੇ ਭਾਵੇਂ ਲੋ ਹੋਵੇ, ਮੈਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ। ਮੇਰੇ ਮਾਪਿਆਂ ਦਾ ਘਰ ਹੈ। ਸਾਲ ਬਾਅਦ ਮੈਂ ਜਾਣਾ ਹੈ। ਗਸ਼ ਪਹਿਲਾਂ ਹੀ ਪੈ ਗਈ ਹੈ। ਸਾਡੇ ਨਿਆਣਿਆਂ ਨੂੰ ਛੁੱਟੀਆਂ ਹੋਈਆਂ, ਵਿਚਾਰੇ ਕਹਿੰਦੇ ਨੇ ਅਸੀਂ ਮਾਮੂ ਘਰ ਜਾਣਾ, ਮਾਮੀ ਘਰ ਜਾਣਾ। ਮੈਂ ਉਹਨਾਂ ਨੂੰ ਕੀ ਆਖਾਂ? ਮਾਮੀ ਤੁਹਾਡੀ ਜ਼ਹਿਰੀਲੀ ਬੜੀ ਹੈ, ਉੱਥੇ ਨਹੀਂ ਜਾਣਾ। ਕੀ ਦੱਸਾਂ ਮੈਂ ਨਿਆਣਿਆਂ ਨੂੰ? ਇਹ ਕੋਈ ਗੱਲ ਹੈ ਕਰਨ ਵਾਲੀ? ਇਸੇ ਭਰਜਾਈ ਨੂੰ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੂੰ ਆਪਣੇ ਘਰ ਜਾਵੇਂ ਤੇ ਤੇਰੀ ਭਰਜਾਈ ਤੇਰੇ ਨਾਲ ਐਵੇਂ ਕਰੇ ਤੇ ਫਿਰ ਤੂੰ ਕੀ ਕਰੇਂਗੀ? ਜੇ ਤੇਰੀ ਨਨਾਣ ਤੇਰੇ ਨਾਲ ਐਵੇਂ ਕਰੇ ਤੇ ਤੂੰ ਕੀ ਕਰੇਂਗੀ? ਮੈਂ ਹੈਰਾਨ ਆ। ਨਾ ਮੈਂ ਕੁਛ ਆਖਾਂ ਨਾ ਵੇਖਾਂ ਤੇ ਮਮਾਨੀਆਂ ਐਵੇਂ ਵੀ ਹੋ। ਭਰਜਾਈ ਮੇਰੀ ਤੇ ਐਡੀ ਵੱਡੀ ਮੀਸਣੀ ਆ। ਮੈਂ ਕਹਿੰਦੀ ਆ ਮੇਰੇ ਭਰਾ ਨੂੰ ਉਹਨੇ ਬਿਲਕੁਲ ਮੁੱਠ 'ਚ ਉਹਨੇ ਕੀਤਾ ਹੋਇਆ। ਜਦੋਂ ਤੱਕ ਭਰਾ ਮੈਂ ਕਹਿੰਦੀ ਆ ਵਿਆਹ ਹੀ ਨਹੀਂ ਨਾ ਹੁੰਦੇ ਉਦੋਂ ਤੱਕ ਹੀ ਭੈਣਾਂ ਦਾ ਸਾਥ ਦਿੰਦੇ ਨੇ। ਜਾਂ ਹੀ ਬੁੱਢੀਆਂ ਆ ਜਾਂਦੀਆਂ ਨੇ ਤੇ ਆਪਣੇ ਪਤੰਗੇ ਚੜਾ ਲੈਂਦੀਆਂ ਨੇ। ਮੈਂ ਕਹਿੰਦੀ ਜੇ 2 ਮਿੰਟ ਮੈਂ ਬਹਿ ਹੀ ਗਈਆਂ ਗੱਲ ਕਰਨ ਵਾਸਤੇ ਤੇ ਕਿਹੜਾ ਮੈਂ ਗੁਨਾਹ ਕਰ ਲਿਆ? ਮਜਾਲ ਹੈ ਡਰਾਮੇਬਾਜ਼ੀਆਂ ਸ਼ੁਰੂ। ਜੇ ਉਹ ਆ ਕੇ ਮੇਰੇ ਕੋਲ ਬਹਿ ਜੇ, ਪਹਿਲੀ ਗੱਲ ਤਾਂ ਦੀ ਬੇਗਮ ਨੂੰ ਹਜ਼ਮ ਹੀ ਨਹੀਂ ਆਇਆ ਕਿ ਆ ਕੇ ਬਹਿ ਗਿਆ। ਬਸ ਇਹੀ ਕਹਿੰਦੀ ਆ ਨਾ ਮੈਂ, ਭਰਾ ਸ਼ਾਦੀ ਤੋਂ ਪਹਿਲੇ ਹੀ ਭਰਾ ਹੁੰਦੇ ਨੇ, ਬਾਅਦ 'ਚ ਸਿਰਫ ਬੁੱਢੀਆਂ ਜੋਗੇ ਰਹਿ ਜਾਂਦੇ ਨੇ, ਆਪਣੇ ਨਿਆਣੇ ਫੈਮਲੀਆਂ ਜੋਗੇ ਰਹਿ ਜਾਂਦੇ ਨੇ। ਫਿਰ ਕਿੱਥੇ ਭੈਣਾਂ ਵਿਚਾਰੀਆਂ ਸਾਲਾਂ 6 ਮਹੀਨੇ ਪਿੱਛੋਂ ਆਉਂਦੀਆਂ ਨੇ, ਉਹਨਾਂ ਨੂੰ ਹੀ ਨਹੀਂ ਟਾਈਮ ਮਿਲਦਾ। ਤੇ ਜੇ ਕੋਈ ਰੋ ਧੋ ਕੇ ਜੋੜਾ ਲੈ ਦੇਣ, 4 ਆਨੇ ਦੇ ਦੇਣ ਤੇ ਉਹਨਾਂ ਦੀਆਂ ਬੁੱਢੀਆਂ ਨੇ ਨਹੀਂ ਬਰਦਾਸ਼ਤ ਹੁੰਦਾ। ਬੁੱਢੀਆਂ ਤੇ ਮੈਂ ਕਹਿੰਦੀ ਐਵੇਂ ਹੁਕੂਮਤ ਕਰਦੀਆਂ ਨੇ ਜਿਵੇਂ ਇਹਨਾਂ ਦੀ ਮਲਕੀਅਤ ਇਹਨਾਂ ਨੇ ਬੰਦੇ। मौत के वक्त इंसान की जुबान क्यों बंद हो जाती है? रिवायत में आता है कि मौत के वक्त इंसान के पास 4 फरिश्ते आते हैं जो आके मरने वाले को सलाम करते हैं। उनमें से एक कहता है कि मुझे तेरे रिस्क पे मुवक्कल किया गया था, मुझे तेरे रिस्क पे मामूर किया गया था। आज मैंने मशरिक से लेके मगरिब तक देखा है लेकिन मुझे तेरी हलक से नीचे जाने के लिए एक लुकमा भी नहीं मिला। दूसरा सलाम करता है और कहता है मुझे तेरे पानी पे मुवक्कल किया गया था। आज मैंने सुए जमीन का चप्पा चप्पा छान मारा है लेकिन तेरी हलक से नीचे जाने के लिए एक खूंट पानी नहीं मिला। तीसरा कहता है कि मुझे इस बात पे कादर किया गया था कि तुम इस जमीन पे चलो फिरो। आज मैंने चप्पा चप्पा देख लिया है लेकिन तेरे कदम रखने के लिए मुझे 1 इंच जगह नहीं मिली। चौथा कहता है मुझे तेरी सांसों पे मुवक्कल किया गया था और मैंने आज मशरिक से लेके मगरिब तक इस पूरी रुए जमीन का जायजा लिया है लेकिन उसमें एक भी ऐसी हवा का जर्रा नहीं जो तुझे सांस दे सके, जो तेरे अंदर जा सके। यानी एक सांस की मोहलत भी अब तेरे पास बाकी नहीं। और इसके बाद उसे उसका अमालनामा दिखाया जाता है। कभी दाएं मुड़ता है, कभी वो बाएं अपना मुंह फेरता है क्योंकि वो पढ़ना नहीं चाहता। और इसी कश्मकश में उसकी रूह कब्ज कर ली जाती है।